बिस्मिल्लाहिर्रहमानिर्रहीम। पंजाबी दरस कुरान सूरा आल इमरान दी आयत 105 तो 112 तक। अल्लाह ताला फरमांदे ने तुसी ये काम करो बई पिछलियां जड़ियां आयतां च तुहानू मैं हदायत दी है ਉਹਦੇ ਤੇ ਅਮਲ ਕਰੋ। ਇਹ ਈਮਾਨ ਵਾਲਿਆਂ ਨੂੰ ਆਖਿਆ ਔਰ ਉਹਨਾਂ ਤੇ ਅਮਲ ਕਰੋ। ਉਹਨਾਂ ਲੋਕਾਂ ਤਰ੍ਹਾਂ ਨਾ ਹੋ ਜਾਓ ਜਿਹੜੇ ਫਿਰਕੋ ਫਿਰਕੀ ਹੋ ਗਏ ਨੇ। ਮੁਸਲਮਾਨਾਂ ਨੂੰ ਆਖਿਆ ਕਿ ਤੁਸੀਂ ਜਿਹੜੀਆਂ ਪਿਛਲੀਆਂ ਆਇਤਾਂ 'ਚ ਸਾਰੀ ਤਫਸੀਲ ਅੱਲਾਹ ਤਾਲਾ ਬਿਆਨ ਕਰਦੇ ਨੇ। ਫਿਰਕੋ ਫਿਰਕੀ ਹੋ ਗਏ ਨੇ ਔਰ ਜਿਨ੍ਹਾਂ ਪੂਰੀ ਤਰ੍ਹਾਂ ਨਖੇੜਾ ਹੋਣ ਦੇ ਬਾਵਜੂਦ ਵੀ ਇਖਤਲਾਫ ਕੀਤਾ, ਇੰਜ ਦਿਆਂ ਲੋਕਾਂ ਵਾਸਤੇ ਬੜੀ ਸਖਤ ਸਜ਼ਾ ਹੈ। ਅੱਲਾਹ ਤਾਲਾ ਆਂਦੇ ਨੇ ਪਿਛਲੀ ਆਇਤਾਂ ਦੇ ਮੁਤਾਬਕ ਜਿਹੜੇ ਤੁਹਾਨੂੰ ਹੁਕਮ ਦਿੱਤੇ ਨੇ, ਜਿਹੜੀ ਸਾਰੀ ਤਫਸੀਲ ਦੱਸੀ ਹੈ, ਉਹਨਾਂ ਲੋਕਾਂ ਤਰ੍ਹਾਂ ਨਾ ਹੋ ਜਾਓ ਜਿਹੜੇ ਫਿਰਕੇ ਬਣ ਗਏ ਨੇ, ਜਿਸ ਤਰ੍ਹਾਂ ਯਹੂਦੀ ਤੇ ਈਸਾਈ ਤੇ ਮੁਸ਼ਰਕ ਵੀ ਜਿਹੜੇ ਨੇ ਇਹ ਇਸਲਾਮ ਦੇ ਆਫਸ਼ੂਟ ਜਾਂ ਫਿਰਕੇ ਆ। ਇਹ ਸਾਰੀ ਤਫਸੀਲ ਅੱਲਾਹ ਤਾਲਾ ਨੇ ਪਿਛਲੀਆਂ ਸੂਰਾ ਆਲ ਇਮਰਾਨ ਦੀਆਂ ਆਇਤਾਂ ਹੀ ਦੱਸੀ। ਤੇ ਉਹ ਅੱਜ ਦੇ ਜਿਹੜੇ ਲੋਕ ਨੇ, ਅੱਜ ਦੇ ਜਿਹੜੇ ਕੁਰਾਨ ਨੇ ਸਮਝਦੇ ਨੇ ਜਾਂ ਸੁਣਦੇ ਨੇ ਜਾਂ ਕਰਦੇ ਨੇ, ਤੇ ਉਹਨਾਂ ਨੂੰ ਆਪਣੇ ਮੁਤਲਕ ਇਹ ਜਿਹੜੀਆਂ ਚੀਜ਼ਾਂ ਨੇ ਆਪਣੇ ਤੇ ਲਾਗੂ ਕਰਕੇ ਵੇਖਣੀਆਂ ਚਾਹੀਦੀਆਂ ਨੇ, ਬਜਾਏ ਇਸ ਦੇ ਬੰਦਾ ਇਹ ਹੀ ਸੋਚਦਾ ਰਹੇ ਕਿ ਯਹੂਦੀ ਹੈ ਇਸ ਤਰ੍ਹਾਂ ਤੇ ਫਲਾਣੇ ਇਸ ਤਰ੍ਹਾਂ। ਉਹ ਅੱਲਾਹ ਤਾਲਾ ਆਂਦੇ ਨੇ ਫਿਰਕਿਆਂ ਦੀ ਨਫੀ ਕੀਤੀ ਹੈ। ਉਹਨਾਂ ਲੋਕਾਂ ਨਾ ਹੋ ਜਾਓ ਜਿਹੜੇ ਫਿਰਕੋ ਫਿਰਕੀ ਹੋ ਗਏ ਨੇ, ਜਿਸ ਤਰ੍ਹਾਂ ਯਹੂਦੀ ਤੇ ਈਸਾਈ ਹੋ ਗਏ ਨੇ। ਹਾਲਾਂਕਿ ਮੈਂ ਅੱਲਾਹ ਤਾਲਾ ਦੂਸਰੇ ਕੁਰਾਨ 'ਚ ਫਰਮਾਉਂਦੇ ਨੇ ਕਿ ਮੈਂ ਰੇ ਦੀਨ ਦੇ ਮੰਨਣ ਵਾਲੇ ਸਿਰਫ ਮੁਸਲਮਾਨ ਨੇ ਔਰ ਦੀਨ ਦਾ ਨਾਂ ਇਸਲਾਮ ਹੈ। ਤੇ ਜਿਹੜੇ ਸੈਯਦਨਾ ਇਬਰਾਹਿਮ ਦੇ ਮੁਤਲਕ ਫਰਮਾਉਂਦੇ ਨੇ ਕਿ ਸੈਯਦਨਾ ਇਬਰਾਹਿਮ ਜਿਹੜੇ ਨੇ ਉਹ ਮੁਸਲਿਮ ਹਨੀਫ ਸਨ। ਉਹਨਾਂ ਦਾ ਕੋਈ ਇੱਦੇ ਹੋਰ ਕੋਈ ਚੀਜ਼ ਨਹੀਂ, ਕੋਈ ਕਿਸੇ ਕਿਸਮ ਦੇ ਫਿਰਕੇ ਨਾਲ ਤਲਕ ਨਹੀਂ। ਤੇ ਫਿਰਕੇ ਜਿਨ੍ਹਾਂ ਪੂਰੀ ਤਰ੍ਹਾਂ ਉਹਨਾਂ ਲੋਕਾਂ ਕੋਲ ਕਿਤਾਬਾਂ ਆਈਆਂ, ਉਹਨਾਂ ਕੋਲ ਜਿਸ ਤਰ੍ਹਾਂ ਹੁਣ ਕੁਰਾਨ ਹੈ, ਜਿਹੜੇ ਕੁਰਾਨ ਦੇ ਮੰਨਣ ਵਾਲੇ ਨੇ, ਜਾਂ ਇਹਨਾਂ ਤੇ ਅੱਲਾਹ ਤਾਲਾ ਕਹਿੰਦੇ ਨੇ ਵੀ ਇਹ ਕੁਰਾਨ ਤੁਹਾਡੇ ਕੋਲ ਮੌਜੂਦ ਹੈ, ਕਿਤਾਬਾਂ ਮੌਜੂਦ ਨੇ, ਇਲਮ ਮੌਜੂਦ ਹੈ, ਤੁਸੀਂ ਪੂਰਾ ਹਰ ਚੀਜ਼ ਜੈਸੇ ਵਾਜ਼ੇ ਹੋ ਗਈ ਹੈ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਗਿਆ, ਇਹਦੇ ਬਾਵਜੂਦ ਤੁਸੀਂ ਇਖਤਲਾਫ ਕੀਤੇ ਨੇ ਤੇ ਫਿਰਕੇ ਬਣਾ ਲਏ ਨੇ। ਮੇਰੇ ਦੀਨ ਨੂੰ ਟੁਕੜੇ ਟੁਕੜੇ ਕਰ ਦਿੱਤਾ ਹੈ। ਹੋਰ ਵੀ ਜਗ੍ਹਾ ਤੇ ਕੁਰਾਨ ਪਾਕ 'ਚ ਅੱਲਾਹ ਤਾਲਾ ਆਂਦੇ ਨੇ ਕਿ ਫਿਰਕਾ ਪ੍ਰਸਤੀ ਮੁਸ਼ਰਿਕਾਂ ਦਾ ਕੰਮ ਹੈ ਕਿਦਾ। ਤੇ ਉਹਨਾਂ ਅੱਲਾਹ ਆਂਦੇ ਨੇ ਇਹਨਾਂ ਜਿਹੜੇ ਇਹਨਾਂ ਵਾਸਤੇ ਨਾ ਬੜੀ ਸਖਤ ਸਜ਼ਾ ਹੈ। ਅਗਲੀ ਆਇਤ 'ਚ ਆਂਦੇ ਨੇ ਉਸ ਦਿਨ ਕੁਝ ਲੋਕ ਉਹ ਹੋਣਦੇ ਜਿਨ੍ਹਾਂ ਨੇ ਦੇ ਚਿਹਰੇ ਰੋਸ਼ਨ ਹੋਣ ਦੇ, ਔਰ ਕੁਝ ਲੋਕਾਂ ਦੇ ਮੂੰਹ ਕਾਲੇ ਹੋਣ ਦੇ, ਔਰ ਕਾਲੇ ਮੂੰਹ ਵਾਲਿਆਂ ਨੂੰ ਪੁੱਛਿਆ ਜਾਵੇਗਾ ਤੁਸੀਂ ਮੰਨ ਲਿਆਉਣ ਤੋਂ ਬਾਅਦ ਕਾਫਰ ਹੋ ਗਏ ਸੋ ਨਾ, ਤੇ ਹੁਣ ਭੁਗਤੋ ਆਪਣੇ ਕੁਫਰ ਦੇ ਅਜ਼ਾਬ ਦਾ ਸਵਾਦ। ਆਖਰਤ 'ਚ ਉਸ ਦਿਨ ਆਖਰਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ ਕਿ ਕੁਝ ਲੋਕ ਉਹ ਹੋਣਦੇ ਜਿਨ੍ਹਾਂ ਦੇ ਚਿਹਰੇ ਨੂਰ ਭਰੇ ਹੋਣ ਦੇ, ਰੋਸ਼ਨ ਹੋਣ ਦੇ, ਜਿਹੜੇ ਸਹੀ ਸਾਈਡ ਤੇ ਚਲੇ ਜਾਣ ਦੇ, ਜਿਹੜਾ ਇਸ ਦੁਨੀਆ 'ਚ ਫਿਰਕਾ ਪ੍ਰਸਤੀ 'ਚ ਦੀਨ 'ਚ ਫਿਰਕੇ ਨਹੀਂ ਬਣਾਏ ਔਰ ਫਿਰਕਿਆਂ ਦਾ ਹਿੱਸਾ ਨਹੀਂ ਬਣੇ, ਉਹਨਾਂ ਦੇ ਚਿਹਰੇ ਰੋਸ਼ਨ ਹੋਣ ਦੇ, ਉਹਨਾਂ ਦੇ ਨੂਰ ਹੋਵੇਗਾ ਚਿਹਰਿਆਂ ਤੇ, ਉਹ ਅੱਲਾਹ ਦੇ ਪਸੰਦੀਦਾ ਲੋਕ ਹੋਣ ਦੇ। ਉਹ ਕੁਝ ਲੋਕਾਂ ਦੇ ਮੂੰਹ ਕਾਲੇ ਹੋਣ ਦੇ, ਜ਼ਾਹਿਰ ਕਾਲੇ ਜਿਹੜੇ ਨੇ ਉਹ ਹੀ ਹੋਣ ਦੇ ਜਿਨ੍ਹਾਂ ਅੱਲਾਹ ਦੀਆਂ ਗੱਲ ਨਹੀਂ ਸੁਣੀ, ਅੱਲਾਹ ਦੀ ਵਾਜ਼ੇ ਯਾਦ ਦੇ ਬਾਵਜੂਦ ਆਪਣੀ ਜ਼ਿੱਦ, ਆਪਣੀ ਨਾ ਆਪਣੀ ਫਿਰਕਾ ਪ੍ਰਸਤੀ ਤੇ ਕਾਇਮ ਰਹੇ। ਕੁਰਾਨ ਦੇ ਮੌਜੂਦ ਹੁੰਦਿਆਂ, ਇਸ ਤੋਂ ਪਹਿਲੇ ਦੇ ਕੁਰਾਨ ਮੌਜੂਦ ਹੁੰਦਿਆਂ ਤੇ ਉਹਨਾਂ ਲੋਕਾਂ ਦੇ ਮੂੰਹ ਕਾਲੇ ਹੋਣ ਦੇ, ਉਹ ਬਦਬਖਤ ਹੋਣ ਦੇ ਦਾ ਮਤਲਬ ਸਜ਼ਾ ਯਾਫਤਾ ਉਹ ਲੋਕ ਹੋਣ ਦੇ। ਔਰ ਕਾਲੇ ਮੂੰਹ ਵਾਲਿਆਂ ਨੂੰ ਪੁੱਛਿਆ ਜਾਏਗਾ, ਅੱਲਾਹ ਤਾਲਾ ਉਹਨਾਂ ਕੋਲ ਪੁੱਛਣ ਦੇ ਕਿ ਤੁਸੀਂ ਮੰਨ ਲਿਆਉਣ ਤੋਂ ਬਾਅਦ ਫਿਰ ਕਾਫਰ ਹੋ ਗਏ ਸੋ ਨਾ। ਮਤਲਬ ਅੱਲਾਹ ਤਾਲਾ ਇਹ ਸਵਾਲੀਆ ਨਿਸ਼ਾਨ ਅੱਗੇ ਕਿ ਤੁਸੀਂ ਉਹੀ ਹੋ ਨਾ ਜਿਹੜੇ ਤੁਸੀਂ ਵਾਅਦਾ ਕੀਤਾ ਸੀ ਅਸੀਂ ਮੁਸਲਮਾਨ ਹਾਂ, ਤੇ ਫਿਰ ਤੁਸੀਂ ਫਿਰਕੇ ਬਣਾ ਲਏ ਉੱਤੇ ਦੀ ਆਇਤ ਦੇ ਮੁਤਾਬਕ ਜਾਂ ਪਿਛਲੀਆਂ ਆਇਤਾਂ ਦੇ ਮੁਤਾਬਕ। ਇਹ ਹੈ ਕਿ ਫਿਰ ਤੁਸੀਂ ਵੀ ਕਾਫਰ ਹੋ ਗਏ, ਫਿਰ ਉਹੀ ਕੰਮ ਕੀਤਾ ਜਿਹਦੇ ਕੁਰਾਨ ਨੇ ਅੱਲਾਹ ਨੇ ਮਨਾ ਕੀਤਾ। ਜਿਸ ਤਰ੍ਹਾਂ ਹੁਣ ਕੁਰਾਨ ਹੈ ਕੌਲੇ ਫੈਸਲ ਹੈ, ਅੱਲਾ ਪਿੱਛੇ ਅੱਲਾਹ ਤਾਲਾ ਕਹਿੰਦੇ ਨੇ ਕਿ ਇਸ ਰੱਸੀ ਨੂੰ ਮਜ਼ਬੂਤੀ ਨਾਲ ਫੜ ਲਓ ਸਾਰੇ ਰਲ ਕੇ। ਵਜ੍ਹਾ ਉਹਦੀ ਕੀ ਹੈ, ਉਹਦਾ ਬੈਨੀਫਿਟ ਮੇਨ ਕੀ ਲੱਭੇਦਾ ਕਿ ਤੁਹਾਡੇ ਇਖਤਲਾਫ ਖਤਮ ਹੋ ਜਾਣ ਦੇ, ਤੁਸੀਂ ਫਿਰਕਿਆਂ ਤੋਂ ਬਚ ਜਾਓ ਦੇ, ਕਿਉਂਕਿ ਇਹ ਫਿਰਕਾ ਪ੍ਰਸਤੀ ਜਿਹੜਾ ਇਹਦੇ ਤੇ ਸਖਤ ਅੱਲਾਹ ਤਾਲਾ ਜਿਹੜੇ ਨਾ ਉਹ ਆਂਦੇ ਨੇ, ਔਰ ਇਹਦਾ ਕੋਈ ਕਿਧਰੇ ਜਵਾਜ਼ ਨਹੀਂ ਕਿਸੇ ਕੋਲ। ਇਹ ਆਪ ਹੀ ਲੋਕਾਂ ਨੇ ਬਣਾਏ ਨੇ ਔਰ ਹਦੀਸਾਂ ਉਸ ਵੇਲੇ ਵੀ ਘੜ ਲੈਂਦੇ ਹਨ, ਤਬਦੀਲੀਆਂ ਕਰ ਲੈਂਦੇ ਹਨ। ਹੁਣ ਵੀ ਹਦੀਸਾਂ ਜਿਹੜੀਆਂ ਨੇ ਗਲਤ ਮਤਲਬ ਕੱਢ ਕੇ ਜਾਂ ਕੋਈ ਨਾ ਕੋਈ, ਬਹਰਹਾਲ ਇਹਦਾ ਜਵਾਜ਼ ਕੋਈ ਨਹੀਂ। ਤੋਂ ਆਂਦੇ ਨੇ ਅੱਲਾ
ਤਾਲਾ ਇਹ ਕਹਿੰਦੇ ਨੇ ਵੀ ਤੁਸੀਂ ਮੁਸਲਮਾਨ ਹੋ ਕੇ ਫਿਰ ਫਿਰਕਾ ਪ੍ਰਸਤੀ ਚ ਪਏ ਹੋ ਨਾ, ਤੇ ਹੁਣ ਭੁਗਤੋ ਆਪਣੇ ਕੁਫਰ ਦੇ ਅਜ਼ਾਬ ਦਾ ਸਵਾਦ। ਮਤਲਬ ਕਿੰਨਾ ਵੱਡਾ ਹੈ ਜੁਰਮ ਹੈ ਦੀਨ ਚ ਫਿਰਕਾ ਬਣਾਉਣਾ ਔਰ ਉਹਦਾ ਹਿੱਸਾ ਬਣਨਾ। ਤੁਸੀਂ ਇੱਥੇ ਲਗੋ ਕਿ ਅੱਲਾਹ ਤਾਲਾ ਕਹਿੰਦੇ ਨੇ ਭੁਗਤੋ ਹੁਣ ਆਪਣੇ ਕੁਫਰ ਦੇ ਅਜ਼ਾਬ ਦਾ ਸਵਾਦ। ਅੱਗੇ ਅੱਲਾਹ ਤਾਲਾ ਫਰਮਾਉਂਦੇ ਨੇ ਤੇ ਰਹਿ ਗਏ ਉਹ ਜਿਨ੍ਹਾਂ ਦੇ ਚਿਹਰੇ ਰੋਸ਼ਨ ਹੋਣ ਦੇ, ਉਹ ਤੇ ਅੱਲਾਹ ਦੀਆਂ ਰਹਿਮਤਾਂ ਦੀਆਂ ਠੱਡੀਆਂ ਛਾਵਾਂ ਵਿੱਚ ਹੋਣ ਦੇ ਔਰ ਸਦਾ ਉੱਥੇ ਹੀ ਰਹਿਣ ਦੇ। ਤੇ ਦੂਸਰੇ ਇਹ ਜਿਹੜੇ ਨੇ ਜਿਨ੍ਹਾਂ ਦੇ ਆਖੇ ਮੂੰਹ ਕਾਲੇ ਹੋਣ ਦੇ, ਉਹਨਾਂ ਨੇ ਆਖਿਆ ਹੁਣ ਆਪਣੇ ਅਜ਼ਾਬ ਦਾ ਇੱਥੇ ਨਾ ਮਜ਼ਾ ਲਵੋ, ਇਹ ਹੀ ਤੁਹਾਡੇ ਵਾਸਤੇ ਤੁਸੀਂ ਆਪਣੇ ਵਾਸਤੇ ਚੁਣ ਲਿਆ। ਇਹ ਅੱਲਾਹ ਤਾਲਾ ਨਹੀਂ ਕੀਤਾ, ਇਹ ਆਪ ਇਨਸਾਨ ਫਿਰਕਾ ਪ੍ਰਸਤੀ 'ਚ ਪੈਂਦਾ ਹੈ। ਕੁਰਾਨ ਤੇ ਜਿਸ ਤਰ੍ਹਾਂ ਹੁਣ ਸਾਈਡ ਤੇ ਕਰਦਾ ਹੈ, ਕੁਰਾਨ ਨਾਲ ਮਜ਼ਬੂਤੀ ਨਾਲ ਨਹੀਂ ਪੜ੍ਹਦਾ, ਉਹਦੇ ਹੋਰ ਇਸਤੇਮਾਲ ਬਣਾਉਂਦਾ ਹੈ ਔਰ ਜਿਨ੍ਹਾਂ ਇਸਤੇਮਾਲ ਬਣਾਏ ਨੇ ਉਹਨਾਂ ਦਾ ਸਾਥ ਦਿੰਦਾ ਹੈ ਔਰ ਉਹਦੇ ਅੱਗੇ ਜਾ ਕੇ ਆਪਣਾ ਆਪ ਸਰੈਂਡਰ ਨਹੀਂ ਕਰਦਾ ਔਰ ਨਾ ਹੀ ਉਹਨੂੰ ਸਮਝਣੇ ਦੀ ਕੋਸ਼ਿਸ਼ ਕਰਦਾ, ਨਾ ਹੀ ਉਹ ਆਪਣੇ ਇਲਮ ਅਮਲ ਦਾ ਹਿੱਸਾ ਬਣਾਉਂਦਾ। ਤੇ ਉਹ ਉਹਨਾਂ ਵਾਸਤੇ ਉਹ ਅਜ਼ਾਬ ਹੈ। ਤੇ ਜਿਹੜੇ ਜਿਨ੍ਹਾਂ ਦੇ ਚਿਹਰੇ ਰੋਸ਼ਨ ਹੋਣ ਦੇ, ਜਿਨ੍ਹਾਂ ਅੱਲਾ ਦੀ ਰੱਸੀ ਨੂੰ ਮਜ਼ਬੂਤੀ ਨਾਲ ਫੜਿਆ, ਨਾ ਅੱਲਾ ਦੇ ਅੱਗੇ ਸਰੈਂਡਰ ਕੀਤਾ ਕਿ ਕਿਸੇ ਐਸੀ ਚੀਜ਼ ਦਾ ਹਿੱਸਾ ਨਹੀਂ ਬਣੇ ਜਿਹੜੇ ਅੱਲਾ ਦੇ ਹੁਕਮ ਦੇ ਖਿਲਾਫ ਸੀ, ਹਰ ਲਮਾ ਖੁਦਾ ਨੂੰ ਯਾਦ ਰੱਖਿਆ, ਮੁਕੰਮਲ ਹਰ ਲਿਹਾਜ਼ ਨਾਲ ਖੁਦਾ ਅੱਗੇ ਆਪਣੇ ਮਾਲਕ ਅੱਗੇ ਸਰੈਂਡਰ ਕੀਤਾ, ਉਹਨਾਂ ਦੇ ਚਿਹਰੇ ਰੋਸ਼ਨ ਉਹ ਠੰਡੀਆਂ ਛਾਵਾਂ ਵਿੱਚ ਹੋਣਗੇ। ਜ਼ਾਹਿਰ ਹੈ ਅੱਲਾਹ ਤਾਲਾ ਖਿਤਾਬ ਇਨਸਾਨਾਂ ਨਾਲ ਪੇ ਕਰਦੇ ਨੇ, ਤੇ ਇਨਸਾਨਾਂ ਜਿਹੜੀਆਂ ਚੀਜ਼ਾਂ ਮੌਜੂਦ ਨੇ ਨਾ ਹੁਣ, ਇਹ ਨਹੀਂ ਕਿ ਉੱਥੇ ਜੰਨਤ ਜਿਹੜੀ ਉਹ ਕਿਸੇ ਵੇਖੀ ਨਹੀਂ, ਨਾ ਹੀ ਅਜੇ ਬਣੀ ਹੈ, ਲੇਕਿਨ ਠੰਡੀਆਂ ਛਾਵਾਂ ਇੱਥੇ ਹੁਣ ਗਰਮੀਆਂ ਦਾ ਤੁਸੀਂ ਤਪਦੇ ਸਰਾਬ ਵਿੱਚ ਵੇਖੋ ਜਿਸ ਜਿਨ੍ਹਾਂ ਤੇ ਕੁਰਾਨ ਉਤਰ ਰਿਹਾ, ਤੇ ਠੰਡੀਆਂ ਛਾਵਾਂ ਉੱਥੇ ਕਿਆ ਅੱਲਾ ਦੀ ਰਹਿਮਤ ਹੈ ਉਸ ਮਾਹੌਲ 'ਚ। ਜਾਂ ਅੱਜ ਵੀ ਜਿੱਥੇ ਗਰਮੀ ਪੈਂਦੀ ਹੈ ਤੇ ਠੰਡੀ ਛਾਂ, ਇੱਕ ਛਾਂ ਨਹੀਂ ਗਨੀਮਤ ਹੈ, ਤੇ ਠੰਡੀ ਛਾਂ ਮਤਲਬ ਏਸੀ ਵਾਲੀ ਛਾਂ, ਜਿਸ ਤਰ੍ਹਾਂ ਛਾਵਾਂ ਹੋਣਗੀਆਂ, ਤੇ ਉਹ ਸਦਾ ਉੱਥੇ ਰਹਿਣ ਦੇ, ਫਾਰ ਐਵਰ ਰਹਿਣ ਦੇ। ਉਹ ਅਬਦੀ ਠਿਕਾਣਾ ਹੈ ਉਹਨਾਂ ਦਾ। ਆਖਰਤ 'ਚ ਜੰਨਤ ਵਾਲਿਆਂ ਵਾਸਤੇ ਮੌਤ ਖਤਮ ਹੋ ਜਾਣੀ ਹੈ, ਮੌਤ ਦਾ ਕਨਸੈਪਟ ਖਤਮ ਹੋ ਜਾਣਾ, ਉਹ ਫਾਰ ਐਵਰ, ਉਹਦਾ ਕੋਈ ਐਂਡ ਹੀ ਨਹੀਂ। ਉਹ ਇੱਕ ਐਸੀ ਜ਼ਿੰਦਗੀ ਹੈ ਜਿਹਦਾ ਐਂਡ ਕੋਈ ਨਹੀਂ, ਉਹ ਨਾ ਖਤਮ ਹੋਣੇ ਵਾਲੀ ਜ਼ਿੰਦਗੀ ਹੈ, ਤੇ ਸਦਾ ਉੱਥੇ ਰਹਿਣ ਦੇ। ਐਸ਼ ਦੁਆ ਇਹ ਅੱਲਾ ਦੀ ਤਰਫੋਂ ਆਇਤਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਸੁਣਾ ਰਹੇ ਹਾਂ, ਔਰ ਇਸ ਵਾਸਤੇ ਸੁਣਾ ਰਹੇ ਹਾਂ ਕਿ ਅੱਲਾ ਨਹੀਂ ਚਾਹੁੰਦਾ ਕਿ ਉਹ ਦੁਨੀਆ ਵਾਲਿਆਂ ਤੇ ਕੋਈ ਜ਼ੁਲਮ ਕਰੇ। ਅੱਲਾਹ ਤਾਲਾ ਅਗਲੀ ਆ ਚਾਹੁੰਦੇ ਨੇ, ਅੱਲਾ ਨੇ ਵੀ ਅੱਲਾ ਦੀਆਂ ਨਿਸ਼ਾਨੀਆਂ ਨੇ, ਅੱਲਾ ਦੀਆਂ ਆਇਤਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਸੁਣਾ ਰਹੇ ਹਾਂ। ਇਹ ਕੁਰਾਨ ਜਿਹੜਾ ਹੈ ਇਹ ਕੋਈ ਆਇਮਾ ਸ਼ਾਇ ਨਹੀਂ, ਇਹ ਕਿਸੇ ਬਜ਼ੁਰਗ ਦਾ ਨਹੀਂ, ਕਿਸੇ ਪੈਗੰਬਰ ਦਾ ਨਹੀਂ, ਇਹ ਚੀਜ਼ ਅੱਲਾ ਦੀ ਕਿਤਾਬ ਹੈ, ਇਹਦੇ 'ਚ ਅੱਲਾ ਬੋਲ ਰਿਹਾ ਹੈ ਔਰ ਕਿਆਮਤ ਤੱਕ ਅੱਲਾ ਨੇ ਹਿਫਾਜ਼ਤ ਦੀ ਜ਼ਿੰਮੇਦਾਰੀ ਲਈ ਹੈ। ਔਰ ਇਹਦੀਆਂ ਆਇਤਾਂ ਸੁਣਾ ਰਿਹਾ ਇਸ ਵਾਸਤੇ, ਇਹਦੀ ਵਜ੍ਹਾ ਕੀ ਹੈ, ਕੁਰਾਨ ਦੇ ਨਜ਼ੂਲ ਦੀ ਵਜ੍ਹਾ ਦੱਸੀ ਹੈ ਵੀ ਇਹ ਆਇਤਾਂ ਕਿਉਂ ਅਸੀਂ ਸੁਣਾ ਰਹੇ ਹਾਂ, ਜਾਂ ਕਿਆਮਤ ਤੱਕ ਕਿਉਂ ਇੱਥੇ ਕੌਲੇ ਫੈਸਲ ਆ ਕੇ ਮਿਜ਼ਾਨ ਫੁਰਕਾਨ ਮੁਹਿੰਮ ਆ ਕੇ ਲੋਕਾਂ ਦੇ ਦਰਮਿਆਨ ਰੱਖ ਦਿੱਤਾ ਗਿਆ ਅੱਲਾ ਦਾ ਕਾਇਮ ਮਕਾਮ, ਪੈਗੰਬਰ ਦੀ ਸਰਗਸ਼ ਤੇ ਇੰਜ਼ਾਰ, ਕਿ ਇਹਦੀ ਵਜ੍ਹਾ ਇਹ ਦੱਸੀ ਹੈ ਕਿ ਅੱਲਾ ਨਹੀਂ ਚਾਹੁੰਦਾ ਕਿ ਦੁਨੀਆ ਵਾਲਿਆਂ ਤੇ ਕੋਈ ਜ਼ੁਲਮ ਕਰੇ। ਮਤਲਬ ਇਹ ਹੈਲਪ ਵਾਸਤੇ, ਇਨਸਾਨਾਂ ਦੀ ਵਾਸਤੇ, ਇਹ ਸਮਝਣ ਵਾਲੀ ਚੀਜ਼ ਹੈ। ਇਹਦੇ ਵਿੱਚ ਅੱਲਾਹ ਤਾਲਾ ਨੇ ਤੁਹਾਡੀਆਂ ਆਖਰਤ ਦੇ ਹਵਾਲੇ ਨਾਲ ਸਾਰੀਆਂ ਬਿਮਾਰੀਆਂ ਦਾ ਇਲਾਜ ਇਹਦੇ ਵਿੱਚ ਦੱਸ ਦਿੱਤਾ ਕਿ ਇਹ ਚੀਜ਼ਾਂ ਕਰੋ ਦੇ ਤੇ ਕਾਲੇ ਮੂੰਹ ਵਾਲੇ ਹੋਵੋ ਦੇ, ਬਦਬਖਤ ਹੋਵੋ ਦੇ, ਇਹ ਚੀਜ਼ਾਂ ਕਰੋ ਦੇ। ਤੇ ਆਖੇ ਅੱਲਾ ਇਹਦੀ ਵਜ੍ਹਾ ਇਹ ਦੱਸੀ ਹੈ ਕਿ ਅੱਲਾ ਨਹੀਂ ਤਾਲਾ ਨਹੀਂ ਚਾਹੁੰਦੇ ਕਿ ਕਿਸੇ ਤੇ ਕੋਈ ਦੁਨੀਆ ਵਾਲਿਆਂ ਤੇ ਕੋਈ ਜ਼ੁਲਮ ਹੋਵੇ। ਵੀ ਉਹ ਕਦਮ ਕਦਮ ਤੇ ਤੁਹਾਡੀ ਰਹਿਨਮਾਈ ਵਾਸਤੇ ਅੱਲਾਹ ਤਾਲਾ ਇਨਸਾਨ ਨੂੰ ਪੈਦਾ ਕੀਤਾ, ਤੇ ਫਿਰ ਉਹ ਸਿਲਸਿਲਾ ਛੱਡਿਆ ਨਹੀਂ, ਔਰ ਕਿਆਮਤ ਤੱਕ ਵਾਸਤੇ ਨਾ ਰਹਿਨਮਾਈ ਜਿਹੜੀ ਹੈ ਨਾਲ ਨਾਲ ਚੱਲ ਰਹੀ ਹੈ। ਔਰ ਉਹ ਐਸੇ ਕੋਈ ਬੰਦਾ ਇਹ ਨਹੀਂ ਜਾ ਕੇ ਆਖਣ ਲਗਾ ਕਿ ਮੈਂ ਤੇ ਇਹ ਚੀਜ਼ ਜਿਹੜੀ ਹੈ ਨਾ ਇਹ ਮੈਂ ਕੋਸ਼ਿਸ਼ ਦੇ ਬਾਵਜੂਦ ਪਤਾ ਨਹੀਂ ਲੱਗੀ। ਇਹ ਇਨਸਾਨ ਲੇਜ਼ੀ ਹੋ ਸਕਦਾ, ਜਾਂ ਬਹਰਹਾਲ ਇਹ ਇਨਸਾਨ ਦੀ ਸਾਈਡ ਤੇ ਸਾਰੇ ਨਕਾਇਸ ਹੋਣੇ ਨੇ, ਅੱਲਾ ਦੀ ਤਰਫੋਂ ਕੋਈ ਨਹੀਂ। ਅੱਲਾ ਇਨਸਾਫ ਤੇ ਕਾਇਮ ਨੇ ਔਰ ਫਿਤਰਤ 'ਚ ਦੀਨ ਪਾਇਆ ਜਿਹਦਾ ਕੋਈ ਬੰਦਾ ਡਿਨਾਈ ਨਹੀਂ ਕਰ ਸਕਦਾ। ਫਿਰ ਛੋਟੀਆਂ ਛੋਟੀਆਂ ਚੀਜ਼ਾਂ ਵਾਸਤੇ ਜਿਹੜੀਆਂ ਆਮ ਹਾਲਾਤ 'ਚ ਬੰਦੇ ਦੀ ਜ਼ਿੰਦਗੀ 'ਚ ਪੇਸ਼ ਹੀ ਨਹੀਂ, ਉਹਨਾਂ ਵਾਸਤੇ ਕਿਆਮਤ ਤੱਕ ਵਾਸਤੇ ਕੁਰਾਨ ਉਹਨਾਂ ਚੀਜ਼ਾਂ ਦਾ ਫੈਸਲਾ ਕਰਕੇ ਰੱਖ ਦਿੱਤਾ ਜਿਹਦੇ 'ਚ
ਇਨਸਾਨਾਂ 'ਚ ਇਖਤਲਾਫ ਹੋ ਸਕਦਾ ਸੀ। ਤੇ ਫਿਰ ਇਹ ਵੀ ਨਹੀਂ ਆਖਿਆ ਵੀ ਰੱਖ ਦਿੱਤਾ ਤੇ ਬੰਦੇ ਆਪ ਸੋਚਣ ਦੇ ਇੱਕ ਇੱਕ ਚੀਜ਼ ਜਿਹੜੀ ਹੈ ਨਾ ਉਹ ਦੱਸ ਦਿੱਤੀ ਹੈ। ਆਖਿਆ ਇਹਨੂੰ ਮਜ਼ਬੂਤੀ ਨਾਲ ਫੜਨਾ ਜੇ ਤੇ ਇਹ ਕਾਮਯਾਬੀ ਦਾ ਰਸਤਾ ਹੈ। ਔਰ ਅੱਜ ਵੀ ਨਜ਼ਰ ਆ ਰਹੇ ਨੇ ਜਿਨ੍ਹਾਂ ਕੁਰਾਨ ਨੂੰ ਮਜ਼ਬੂਤੀ ਨਾਲ ਫੜਿਆ ਨਾ, ਉਹ ਜਿੱਥੇ ਜਿੱਥੇ ਹੈ ਨੇ ਉਹਨਾਂ ਦੀ ਦੁਨੀਆ ਵੀ ਆਸਾਨ ਹੈ ਅੱਲਾ ਦੀ ਮਿਹਰਬਾਨੀ ਨਾਲ, ਔਰ ਆਖਰਤ ਵੀ ਉਹਨਾਂ ਦੀ ਹੈ। ਉਹੀ ਉਹਨਾਂ ਦੇ ਚਿਹਰੇ ਰੋਸ਼ਨ ਹੋਣੇ ਨੇ। ਅਗਲੀ ਆਇਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਇਸ ਵਾਸਤੇ ਇਹਨਾਂ ਵਾਲੇ ਕਿਤਾਬ ਵਾਂਗੂ ਕਿਸੇ ਝੂਠੀ ਉਮੀਦ ਤੇ ਨਾ ਰਵਿਓ, ਔਰ ਯਾਦ ਰੱਖੋ ਕਿ ਜ਼ਮੀਨ ਤੇ ਅਸਮਾਨਾਂ ਵਿੱਚ ਜੋ ਵੀ ਉਹ ਸਭ ਅੱਲਾ ਦਾ ਹੈ, ਔਰ ਹਰ ਗੱਲ ਔਰ ਹਰ ਕੰਮ ਜਿਹੜਾ ਹੁੰਦਾ ਹੈ ਉਹਨੂੰ ਅੱਲਾ ਦੇ ਹਜ਼ੂਰ ਪੇਸ਼ ਕੀਤਾ ਜਾਂਦਾ ਹੈ। ਇਸ ਵਾਸਤੇ ਉਸ ਵੇਲੇ ਜਿਹੜੀ ਜਮਾਤ ਸੈਯਦਨਾ ਮੁਹੰਮਦ ਨਾਲ ਖੜੀ ਹੋਈ ਹੈ, ਮੁਸਲਮਾਨ ਪਹਿਲੇ ਦੇ ਮੁਸਲਮਾਨ ਜਿਹੜੇ ਨੇ ਉਹ ਮੌਜੂਦ ਨੇ, ਉਹਨਾਂ ਵਿੱਚ ਅੱਲਾਹ ਤਾਲਾ ਨੇ ਪਿੱਛੇ ਦੱਸਿਆ ਕਿ ਅੱਛੇ ਲੋਕ ਵੀ ਆਣ ਜਿਹੜੇ ਅੱਲਾ ਦੇ ਜਿਹੜੀ ਅਸਲ ਕ੍ਰਾਈਟੇਰੀਆ ਉਹਦੇ ਮੁਤਾਬਕ ਇਹਨੂੰ ਲੱਗਦਾ ਹੈ ਕਿ ਉਹ ਜਨਤੀ ਰੋਸ਼ਨ ਚਿਹਰੇ ਵਾਲੇ ਲੋਕ ਨੇ, ਉਹ ਦੂਸਰਿਆਂ ਵੀ ਆਏ ਨੇ ਉੱਥੇ ਮੌਜੂਦ ਨੇ। ਤੇ ਇਹ ਆਖਿਆ ਕਿ ਇਹ ਜਿਸ ਤਰ੍ਹਾਂ ਅਹਿਲੇ ਕਿਤਾਬ ਹਾਰ ਨਾ ਝੂਠੀਆਂ ਉਮੀਦਾਂ ਨਾ ਰੱਖਿਓ ਕਿ ਸਾਨੂੰ ਪੈਗੰਬਰ ਨੇ ਬਖਸ਼ਾ ਲੈਣਾ ਹੈ ਜਾਂ ਸਾਡਾ ਕਿਸੇ ਨਾਲ ਰਿਲੇਸ਼ਨਸ਼ਿਪ ਨੇ ਇਸ ਤਰ੍ਹਾਂ ਕਰ ਲੈਣਾ ਹੈ, ਅਸੀਂ ਅੱਲਾ ਦੀ ਚੇਤੀ ਕੌਮ ਆ, ਅਸੀਂ ਸਾਨੂੰ ਤੇ ਅੱਲਾ ਨੇ ਥੋੜੀ ਬਹੁਤੀ ਸਜ਼ਾ ਦੇ ਕੇ ਤੇ ਬਖਸ਼ ਦੇਣਾ ਹੈ। ਉਹ ਇਹ ਚੀਜ਼ਾਂ 100% ਜਿਹੜੀਆਂ ਅਸੀਂ ਅੱਜ ਕਰ ਰਹੇ ਹਾਂ ਇਹ ਹੀ ਉਸ ਵੇਲੇ ਵੀ ਹਨ, ਕੋਈ ਚੀਜ਼ ਬਦਲੀ ਨਹੀਂ। ਤੇ ਆਖਿਆ ਇਹਨਾਂ ਝੂਠੀ ਉਮੀਦ 'ਚ ਨਾ ਰਵਿਓ ਤੇ ਯਾਦ ਰੱਖੋ ਕਿ ਜ਼ਮੀਨ ਤੇ ਅਸਮਾਨਾਂ ਵਿੱਚ ਜੋ ਵੀ ਉਹ ਸਭ ਅੱਲਾ ਦਾ ਹੈ। ਮਸਾ ਅੱਲਾ ਤੋਂ ਇਲਾਵਾ ਕੋਈ, ਅੱਲਾ ਨੇ ਇਹ ਦੁਨੀਆ ਬਣਾਉਣ 'ਚ ਇਹਨੂੰ ਚਲਾਉਣ 'ਚ ਕਿਸੇ ਬੰਦੇ ਦੀ ਨਾ ਹੈਲਪ ਲਈ ਹੈ ਨਾ ਅੱਲਾ ਨੂੰ ਚਾਹੀਦੀ ਹੈ। ਇਹ ਚੀਜ਼ਾਂ ਨੇ ਜਿੱਥੇ ਇਨਸਾਨ ਸ਼ਿਰਕ ਵੱਲ ਜਾਂਦਾ ਹੈ। ਔਰ ਕੁਝ ਚੀਜ਼ਾਂ ਅੱਲਾਹ ਤਾਲਾ ਨੇ ਰੱਖ ਦਿੱਤੀਆਂ ਨੇ ਇੱਥੇ ਇਨਸਾਨਾਂ ਦੇ ਰਿਲੇਟਡ ਨੇ, ਮਸਲਨ ਮੈਨੂੰ ਕੋਈ ਗੱਡੀ ਚਾਹੀਦੀ ਹੈ, ਫੇਵਰ ਚਾਹੀਦਾ, ਮੈਂ ਆਪਣੇ ਭਾਈਆਂ ਨਾਲ ਇੱਕ ਦੂਜੇ ਨਾਲ ਮਾਮਲਾ ਕਰਨਾ ਜਿਹੜੇ ਇਸ ਦੁਨੀਆ ਨੇ, ਲੇਕਿਨ ਇਸ ਦੁਨੀਆ ਤੋਂ ਜਿਹੜੇ ਅੱਲਾਹ ਦੇ ਰਿਲੇਟਡ ਚੀਜ਼ਾਂ ਨੇ ਉਹ ਲੋਕਾਂ ਨਾਲ ਕਰਨੀਆਂ ਤੇ ਭਰ ਦੋ ਝੋਲੀ ਮੇਰੀ ਕਰਨੀ ਆ, ਐਸੀਆਂ ਚੀਜ਼ਾਂ ਉਹ ਹੀ ਸ਼ਿਰਕਤ ਆ। ਕਿ ਇਹ ਜੋ ਕੁਝ ਇਹ ਅੱਲਾਹ ਦਾ ਹੈ, ਔਰ ਹਰ ਗੱਲ ਔਰ ਹਰ ਕੰਮ ਜਿਹੜਾ ਹੁੰਦਾ ਉਹਨੂੰ ਅੱਲਾ ਦੇ ਹਜ਼ੂਰ ਪੇਸ਼ ਕੀਤਾ ਜਾਂਦਾ। ਮਤਲਬ ਇਸ ਤਰ੍ਹਾਂ ਨਹੀਂ ਕਿ ਕੋਈ ਚੀਜ਼ ਛੁਪੀ ਰਹਿ ਜਾਣੀ ਹੈ। ਇੱਥੇ ਤੇ ਇਸ ਦੁਨੀਆ ਦੇ ਬੰਦੇ ਦੀ ਨੀਅਤ ਨਹੀਂ ਪੜ੍ਹੀ ਜਾ ਸਕਦੀ। ਅੱਜ ਤੱਕ ਕੋਈ ਐਸੀ ਚੀਜ਼ ਇਜਾਦ ਨਹੀਂ ਹੋਈ ਕਿ ਨੀਅਤ ਪੜ੍ਹੀ ਜਾ ਸਕੇ ਵੀ ਇਹਦੀ ਨੀਅਤ 'ਚ ਕੀ ਹੈ, ਲੇਕਿਨ ਉੱਥੇ ਤੇ ਉਹ ਵੀ ਜ਼ਾਹਰ ਹੋ ਜਾਣੇ। ਫਿਰ ਉੱਥੇ ਦੇ ਅੱਲਾ ਦੀ ਹਜ਼ੂਰ ਪੇਸ਼ ਕੀਤਾ ਜਾਂਦਾ ਹੈ ਵੀ ਜਿਹੜੀ ਵੀ ਇੱਥੇ ਚੀਜ਼ ਹੋ ਰਹੀ ਹੈ ਨਾ, ਇੱਕ ਜ਼ਰਾ ਵੀ ਅੱਲਾ ਦੀ ਮਰਜ਼ੀ ਤੋਂ ਬਗੈਰ ਇੱਦਾਂ ਮੂਵ ਨਹੀਂ ਹੁੰਦਾ। ਤੇ ਉੱਥੇ ਤੇ ਹੱਥ ਪੈਰ ਕੁਰਾਨ ਆਂਦਾ ਹੈ ਕਿ ਹੱਥ ਪੈਰ ਤੁਹਾਡੇ ਅੱਖਾਂ ਇਹਨਾਂ ਬੋਲ ਬੋਲ ਕੇ ਆਖਣਾ ਮੇਰੇ ਹੱਥ ਨਾਲ ਇਹ ਚੋਰੀ, ਇਹਨੇ ਮੇਰੇ ਜ਼ੁਬਾਨ ਨੇ ਆਖਣਾ ਕਿ ਇਹ ਬਦ ਇਖਲਾਕੀ ਇਹਨੇ ਮੇਰੇ ਨਾਲ ਕੀਤੀ ਸੀ। ਉਹ ਇੱਕ ਉੱਥੇ ਉਹਨੇ ਸਾਹਮਣੇ ਖਲੋ ਜਾਣੇ ਤੇ ਉਹਨੇ ਆਖਣਾ ਮੇਰੇ ਨਾਲ ਇਹਨੇ ਦੂਸਰਿਆਂ ਲੋਕਾਂ ਤੇ ਝੂਠੇ ਇਲਜ਼ਾਮ ਲਾਏ ਨੇ, ਬੁਤਾਨ ਲਾਏ ਨੇ, ਲੋਕਾਂ ਦੀਆਂ ਜ਼ਿੰਦਗੀਆਂ 'ਚ ਤਲਖੀਆਂ ਬਣਾਈਆਂ ਨੇ, ਲੋਕਾਂ ਦੇ ਸਰ ਤਨ ਜੁਦਾ ਕੀਤੇ ਨੇ, ਔਰ ਦੂਸਰਿਆਂ ਇਨਸਾਨਾਂ ਦੀ ਜ਼ਿੰਦਗੀ ਜਹੰਨਮ ਬਣਾਈ ਹੈ। ਆਖਿਆ ਉਹ ਅੱਲਾ ਦੇ ਹਜ਼ੂਰ ਪੇਸ਼ ਕੀਤਾ ਜਾਂਦਾ ਵੇ। ਇਸ ਗਲਤ ਫਹਿਮੀ 'ਚ ਕੋਈ ਬੰਦਾ ਨਾ ਰਹੇ ਅੱਲਾਹ ਤਾਲਾ, ਔਰ ਨਾ ਹੀ ਇਹ ਮਤਲਬ ਬਾਜ਼ ਦਫਾ ਡਾਇਰੈਕਟਲੀ ਲੋਕ ਨਹੀਂ ਗਲਤੀ ਕਰ ਰਹੇ ਹੁੰਦੇ, ਇਨਡਾਇਰੈਕਟ ਗਲਤੀ ਕਰ ਰਹੇ ਹੁੰਦੇ ਕਿ ਕਹਿੰਦੇ ਨੇ ਕਿ ਉਹ ਫਲਾਣੇ ਬੰਦੇ ਬਈ ਅੱਲਾਹ ਤਾਲਾ ਨੇ ਆਪਣੇ ਕੰਮ ਜਿਹੜੇ ਨੇ ਉਹ ਕਿਸੇ ਬੰਦੇ ਦੇ ਜ਼ਿੰਮੇ ਨੇ ਲਾਏ। ਅੱਲਾਹ ਤਾਲਾ ਕੇਪੇਬਲ ਨੇ ਆਪਣੀ ਦੁਨੀਆ ਚਲਾਉਣ ਦੇ, ਔਰ ਕੋਈ ਅੱਲਾਹ ਤਾਲਾ ਦੇ ਨੇ ਮੈਨੂੰ ਕਿਸੇ ਦੀ ਮਦਦ ਨਹੀਂ ਚਾਹੀਦੀ ਔਰ ਨਾ ਹੀ ਮੈਂ ਕਿਸੇ ਦੇ ਜ਼ਿੰਮੇ ਲਾਈ ਹੈ ਕਿ ਇਹ ਜਿਹੜੇ ਕੰਮ ਨੇ ਮੇਰੇ ਤੁਸਾਂ ਕਰਨੇ ਨੇ। ਜਿਸ ਤਰ੍ਹਾਂ ਇਨਸਾਨੀ ਸੂਰਤ 'ਚ ਵੀ ਲੋਕਾਂ ਨੇ ਭਗਵਾਨ ਬਣਾਏ ਨੇ ਤੇ ਜਿਹੜੇ ਬੁੱਤ ਨੇ ਜਾਂ ਪੱਥਰ ਦੇ ਕਈ ਤਬਕੇ ਐਸੇ ਪੂਜਦੇ ਨੇ ਤੋਂ ਆਉਂਦੇ ਨੇ ਬਾਰਿਸ਼ ਕਰਨ ਵਾਲੇ ਤੇ ਇਹ ਆਂਦੀ ਲਿਆਉਣ ਵਾਲੇ ਤੇ ਇਹ ਰਹਿਮਤਾਂ ਕਰਨ ਵਾਲੇ ਤੇ ਇਹ ਕਰਨ ਨਹੀਂ, ਬਿਲਕੁਲ ਕੋਈ ਐਸੀ ਚੀਜ਼ ਨਹੀਂ। ਤੇ ਹਰ ਚੀਜ਼ ਅੱਲਾ ਦੇ ਸਾਹਮਣੇ। ਇਹ ਅਗਲੀ ਆਇਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਇਹ ਈਮਾਨ ਵਾਲਿਓ ਇਸ ਵਕਤ ਅੱਲਾ ਦੀ ਰਹਿਮਤ ਨਾਲ ਤੁਸੀਂ ਸਭ ਨਾਲੋਂ ਚੰਗੀ ਜਮਾਤ ਹੋ ਜਿਹੜੀ ਲੋਕਾਂ ਦੇ ਸੱਚ ਦੀ ਗਵਾਹੀ ਵਾਸਤੇ ਮੁਕਰਰ ਕੀਤੀ ਗਈ ਹੈ। ਤੁਸੀਂ ਭਲਾਈ ਕਰਨ ਨੂੰ ਆਖਦੇ ਹੋ, ਬੁਰਾਈ ਤੋਂ ਰੋਕਦੇ ਹੋ ਤੇ ਅੱਲਾ ਤੇ ਸੱਚਾ ਈਮਾਨ ਰੱਖਦੇ ਹੋ। ਇਹ ਅਹਿਲੇ ਕਿਤਾਬ ਵੀ ਕੁਰਾਨ ਤੇ ਈਮਾਨ ਰੱਖਦੇ ਤੇ ਬਹੁਤ ਚੰਗਾ ਹੁੰਦਾ। ਇਸ ਗੱਲ 'ਚ ਕੋਈ ਸ਼ੁਬਾ ਨਹੀਂ, ਇਹਨਾਂ ਵਿੱਚ ਈਮਾਨ ਲਾਉਣ ਵਾਲੇ ਹੈਗੇ ਨੇ ਪਰ ਮੁਨਕਰ ਜ਼ਿਆਦਾ ਨੇ। ਅੱਲਾਹ ਤਾਲਾ ਈਮਾਨ ਵਾਲਿਆਂ ਨੂੰ ਇੱਥੇ ਉਹ ਇਹ ਦੇਰ ਪਹਿਲੇ
ਈਮਾਨ ਵਾਲਿਆਂ ਨੂੰ ਮੁਖਾਤਬ ਅੱਲਾ ਕਰਕੇ ਤੇ ਉਹਨਾਂ ਨਾਲ ਗੱਲ ਕਰ ਰਹੇ ਨੇ, ਪਿਛਲੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕਰਕੇ ਤੇ ਆਖਿਆ ਈਮਾਨ ਵਾਲਿਓ, ਇਸ ਵੇਲੇ ਤੁਸੀਂ ਅੱਲਾ ਦੀ ਖਾਸ ਰਹਿਮਤ ਨਾਲ, ਪਿੱਛੇ ਪਤਾ ਆਖਿਆ ਕਿ ਤੁਸੀਂ ਦੁਸ਼ਮਣ ਸੋ, ਇੱਕ ਦੂਜੇ ਦੇ ਭਾਈ ਭਾਈ ਬਣ ਗਏ ਹੋ, ਸਾਰੀਆਂ ਰਹਿਮਤਾਂ ਪਿੱਛੇ ਦਸੀਆਂ ਨੇ। ਤੇ ਆਖਿਆ ਤੁਸੀਂ ਉਸ ਵੇਲੇ ਜਿਹੜੇ ਲੋਕ ਇਹ ਆਂਦੇ ਨਾ ਕਿ ਨਾ ਬਿਲਕੁਲ ਨਹੀਂ, ਉਸ ਟਾਈਮ ਵੀ ਸਹਾਬਾ ਦੇ ਦੌਰ ਵਿੱਚ ਵੀ ਜਿਸ ਵੇ ਆਖ ਰਹੇ ਨੇ ਕਿ ਤੁਸੀਂ ਅੱਲਾ ਦੀ ਰਹਿਮਤ ਨਾਲ ਸਭ ਤੋਂ ਚੰਗੀ ਜਮਾਤ ਹੋ। ਅੱਲਾ ਕਹਿੰਦੇ ਨੇ ਸਹਾਬਾ ਨੂੰ ਕਿ ਜਾਂ ਸੈਯਦਨਾ ਮੁਹੰਮਦ ਦੇ ਸਾਥੀਆਂ ਕਿ ਇਸ ਵੇਲੇ ਤੁਸੀਂ ਅੱਲਾ ਦੀ ਰਹਿਮਤ ਨਾਲ ਸਭ ਤੋਂ ਚੰਗੀ ਜਮਾਤ ਹੋ, ਜਿਹੜੀ ਲੋਕਾਂ ਤੇ ਸੱਚ ਦੀ ਗਵਾਹੀ ਵਾਸਤੇ ਮੁਕਰਰ ਕੀਤੀ ਗਈ। ਇਹ ਜਿਹੜੇ ਆਂਦੇ ਨਾ ਕਿ ਇਹ ਉਹਨਾਂ ਦੇ ਇਲਮ ਔਰ ਰਵਈਏ ਸਨ। ਇਹ ਨਹੀਂ ਕਿ ਉਹ ਕੋਈ ਪੂਰੀ, ਉਹਦੇ ਵਿੱਚ ਵੀ ਲੋਕਾਂ ਨੂੰ, ਸਹਾਬਾ ਨੂੰ ਵੀ ਗਲਤੀਆਂ ਕਰਦੇ ਹਨ, ਉਹਨਾਂ ਨੂੰ ਸਜ਼ਾਵਾਂ ਬਕਾਇਦਾ ਮਿਲੀਆਂ ਨੇ, ਕੁਰਾਨ 'ਚ ਉਹਨਾਂ ਦੇ ਜ਼ਿਕਰ ਮੌਜੂਦ ਨੇ ਜਿਨ੍ਹਾਂ ਨੂੰ ਸਜ਼ਾਵਾਂ ਮਿਲੀਆਂ ਨੇ। ਤੇ ਇਹ ਜਿਹੜਾ ਇਹ ਲੋਕ ਸਮਝਦੇ ਨੇ ਅਸੀਂ ਖੈਰ ਉਮਤ ਜਾਂ ਜੋ ਵੀ, ਬਈ ਇਹ ਇਨਸਾਨੀ ਰਵਈਏ ਨੇ, ਤੁਹਾਡਾ ਨਹੀਂ ਤੇ ਤੁਸੀਂ ਨਹੀਂ ਉਸ ਜਮਾਤ ਦੇ ਹਿੱਸੇ ਮੁਸਲਮਾਨ ਹੋਣੇ ਦੇ ਬਾਵਜੂਦ। ਅੱਲਾ ਕਹਿੰਦੇ ਨੇ ਗੌਰ ਨਾਲ ਗੱਲ ਸੁਣਨਾ, ਚੰਗੀ ਜਮਾਤ ਉਹ ਜਿਹੜੀ ਲੋਕਾਂ ਨੇ ਸੱਚ, ਇਹ ਉਮਤੇ ਵਸਤ ਨੂੰ ਆਖਦੇ, ਇੱਕ ਪਾਸੇ ਪੈਗੰਬਰ ਵਿਸ਼ਕਾਰ ਇਹ ਨੇ, ਅੱਗੇ ਪੂਰੀ ਦੁਨੀਆ ਖੜੀ ਹੈ ਜਿਹਦੇ ਤੇ ਇਹਨਾਂ ਸੱਚ ਦੀ ਗਵਾਹੀ ਵਾਸਤੇ ਮੁਕਰਰ ਕੀਤੇ ਨੇ। ਤੁਸੀਂ ਭਲਾਈ ਕਰਨ ਨੂੰ ਆਖਦੇ ਹੋ, ਕਹਿੰਦੇ ਹੋ, ਤੇ ਬੁਰਾਈ ਤੋਂ ਰੋਕਦੇ ਹੋ। ਇਹ ਜਿਹੜਾ ਭਲਾਈ ਕਰਨ ਨੂੰ ਆਖਦੇ ਹੋ ਤੇ ਬੁਰਾਈ ਤੋਂ ਰੋਕਦੇ ਹੋ, ਇਹ ਵੀ ਡੰਡਿਆਂ ਨਾਲ ਨਹੀਂ, ਇਹ ਵੀ ਜਿਹੜੀਆਂ ਆਪਣੇ ਆਪਣੇ ਦਾਰਾ ਇਖਤਿਆਰ 'ਚ ਰੋਕਦੇ ਹੋ, ਤੇ ਅੱਲਾ ਤੇ ਸੱਚਾ ਈਮਾਨ ਰੱਖਦੇ ਹੋ। ਤੁਸੀਂ ਅੱਲਾਹ ਤਾਲਾ ਪੇ ਦੱਸਦੇ ਨੇ ਕਿ ਤੁਸੀਂ ਐਜ਼ ਏ ਜਮਾਤ ਸੱਚਾ ਈਮਾਨ ਰੱਖਦੇ ਹੋ। ਇਹ ਅਹਿਲੇ ਕਿਤਾਬ ਵੀ ਕੁਰਾਨ ਤੇ ਈਮਾਨ ਰੱਖਦੇ ਤੇ ਬਹੁਤ ਚੰਗਾ ਹੁੰਦਾ। ਹੁਣ ਇਹ ਅਹਿਲੇ ਕਿਤਾਬ ਇੱਥੇ ਅੱਲਾਹ ਤਾਲਾ ਕਹਿੰਦੇ ਨੇ ਵੀ ਇਹ ਵੀ ਜੇ ਇਸ ਕੁਰਾਨ ਤੇ ਈਮਾਨ ਲੈ ਆਉਂਦੇ ਤੇ ਇਹਨਾਂ ਵਾਸਤੇ ਬਹੁਤ ਚੰਗਾ ਹੁੰਦਾ। ਅੱਲਾ ਨੂੰ ਕੋਈ ਫਰਕ ਨਹੀਂ ਪੈਂਦਾ, ਸਾਰੀ ਇੱਕ ਬੰਦਾ ਨਾ ਮੰਨੇ, ਉਹ ਕਹਿੰਦੇ ਨੇ ਵੀ ਇਹ ਵੀ ਈਮਾਨ ਲੈ ਆਉਂਦੇ। ਇਹ ਗੱਲ ਜਿਹੜੀ ਹੈ ਬਜਾਏ ਫਿਕਰਾ ਇਸ ਤਰ੍ਹਾਂ ਬੰਦਾ ਪੜ੍ਹੇ ਕਿ ਅਹਿਲੇ ਕਿਤਾਬ ਅੱਜ ਆਪਣੇ ਤੇ ਘਰ ਬੰਦਾ ਹਰ ਇਨਸਾਨ ਚੈੱਕ ਕਰੇ ਵੀ ਵਾਕਈ ਕੁਰਾਨ ਤੇ ਈਮਾਨ ਰੱਖਣਾ ਜਿਸ ਤਰ੍ਹਾਂ ਕੁਰਾਨ ਆਂਦਾ, ਜਿਸ ਤਰ੍ਹਾਂ ਅੱਲਾ ਆਂਦਾ, ਜਿਸ ਤਰ੍ਹਾਂ ਪੈਗੰਬਰ ਨੇ ਆਖਿਆ ਕਿ ਈਮਾਨ ਲਿਆਓ। ਈਮਾਨ ਇਹ ਨਹੀਂ ਕਿ ਤੁਸੀਂ ਅੱਲਾ ਤਾਲਾ ਨੇ ਇਹ ਨਹੀਂ ਕਿ ਕਲਮਾ ਪੜ੍ਹ ਲਿਆ, ਤੁਸੀਂ ਸਾਰੀਆਂ ਕੰਡੀਸ਼ਨਾਂ ਸ਼ਰਾਇਤ ਪੂਰੀਆਂ ਕਰਨੀਆਂ ਨੇ ਈਮਾਨ ਲਿਆਉਣ ਦੀਆਂ। ਤੁਸੀਂ ਅੱਲਾ ਅੱਗੇ ਉਸ ਤਰ੍ਹਾਂ ਸਰੈਂਡਰ ਕਰਨਾ, ਤੁਸੀਂ ਕਿਸੇ ਫਿਰਕੇ ਦਾ ਹਿੱਸਾ ਨਹੀਂ ਬਣਨਾ, ਤੁਸੀਂ ਕੋਈ ਕਿਸੇ ਨਾਲ ਜ਼ਿਆਦਤੀ ਨਹੀਂ ਕਰਨੀ, ਦੁਸ਼ਮਣ ਨਾਲ ਵੀ। ਤੁਸੀਂ ਹਰ ਅੱਲਾ ਦੇ ਵੀ ਹਕੂਕ ਪੂਰੇ ਕਰਨੇ ਨੇ ਔਰ ਇਨਸਾਨਾਂ ਦੇ ਹਕੂਕ ਜਿਹੜੇ ਨੇ ਉਹ ਵੀ ਇਸ ਤਰ੍ਹਾਂ ਪੂਰੇ ਕਰਨੇ ਨੇ ਕਿ ਲੋਕ ਵੇਖ ਕੇ ਤੁਹਾਨੂੰ ਆਖਣ ਕਿ ਕੁਰਾਨ ਦਾ ਇਲਮੀ ਔਰ ਅਮਲੀ ਨਮੂਨਾ। ਇਸ ਗੱਲ ਵਿੱਚ ਆਂਦੇ ਨੇ ਈਮਾਨ ਅੱਜ ਵੀ ਲੋਕਾਂ ਨੂੰ ਇਹ ਕਿ ਅੱਜ ਵੀ ਕੁਰਾਨ ਤੇ ਮੁਸਲਮਾਨ ਈਮਾਨ ਰੱਖਦੇ ਤਾਂ ਬਹੁਤ ਚੰਗਾ ਹੁੰਦਾ। ਮਤਲਬ ਮੈਂ ਇਹਨੂੰ ਇਸ ਤਰ੍ਹਾਂ ਕਹਿਣਾ ਕਿ ਮੁਸਲਮਾਨ ਕੁਰਾਨ ਤੇ ਈਮਾਨ ਰੱਖਦੇ ਤਾਂ ਬਹੁਤ ਚੰਗਾ ਹੁੰਦਾ। ਇਸ ਗੱਲ ਵਿੱਚ ਕੋਈ ਸ਼ੁਬਾ ਨਹੀਂ। ਇਹਨਾਂ ਵਿੱਚ ਈਮਾਨ ਲਾਉਣ ਵਾਲੇ ਵੀ ਹੈਗੇ ਨੇ ਲੇਕਿਨ ਮੁਨਕਰ ਜ਼ਿਆਦਾ ਨੇ। ਇਹ ਵੀ ਗੱਲ ਹੁਣ ਇਹ ਗੱਲ ਜਿਹੜੀ ਹੈ ਨੇ ਸੋਚਣੇ ਸਮਝਣੇ ਨੇ, ਤਦੱਬਰ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਨੇ। ਅਹਿਲੇ ਕਿਤਾਬ ਦੇ ਮੁਤਲਕ ਕਹਿ ਰਹੇ ਨੇ ਕਿ ਇਹਨਾਂ ਵਿੱਚ ਨੇਕ ਲੋਕ ਨੇ, ਪੈਗੰਬਰ ਦੀ ਮੌਜੂਦਗੀ 'ਚ ਕਹਿ ਰਹੇ ਨੇ, ਉਹ ਪੈਗੰਬਰ ਨੂੰ ਨਹੀਂ ਮੰਨ ਰਹੇ, ਪੈਗੰਬਰ ਨੂੰ ਨਹੀਂ ਮੰਨ ਰਹੇ, ਲੇਕਿਨ ਕਹਿੰਦੇ ਨੇ ਕਿ ਇਹਨਾਂ ਵਿੱਚ ਨੇਕ ਲੋਕ ਨੇ ਜਿਹੜੇ ਪੈਗੰਬਰ ਦੇ ਮੁਖਾਲਫੀਨ ਐਜ਼ ਅ ਜਮਾਤ ਨੇ। ਤੇ ਆਂਦੇ ਨੇ ਇਹਨਾਂ ਵਿੱਚ ਚੰਗੇ ਵੀ ਹਨ ਲੇਕਿਨ ਜਿਹੜੇ ਮੁਨਕਰ ਨੇ, ਜਿਹੜੇ ਬਈ ਉਹ ਗੁਨਾਹਗਾਰ ਨੇ, ਕਾਲੇ ਚਿਹਰਿਆਂ ਵਾਲੇ ਜਿਨ੍ਹਾਂ ਆਖਰਤ ਚ ਹੋਣਾ, ਉਹ ਜ਼ਿਆਦਾ ਨੇ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਅਸਲ ਮਸਲਾ ਇਹ ਨਹੀਂ ਕਿ ਮੈਂ ਕਿਹੜੇ ਫਿਰਕੇ ਨਾਲ ਬਿਲਾਂ ਪੈ ਕਰ, ਅਸਲ ਮਸਲਾ ਹੈ ਕਿ ਮੈਂ ਕੁਰਾਨ ਤੇ ਮੈਂ ਅਮਲ ਕਰ ਰਿਹਾ, ਕੁਰਾਨ ਦੀ ਮੈਂ ਗੱਲ ਸੁਣ ਰਿਹਾ, ਕੁਰਾਨ ਜਿਨ੍ਹਾਂ ਚੀਜ਼ਾਂ ਦਾ ਇੰਤਜ਼ਾਰ ਕਰਦਾ ਹੈ ਜਾਂ ਜਿਹੜੀ ਮੇਰੀ ਫਿਤਰਤ ਕਿਹਾ ਮੈਂ ਉਹਨਾਂ ਦਾ ਖਿਆਲ ਰੱਖ ਰਿਹਾ। ਤੇ ਈਮਾਨ ਲਾਉਣ ਵਾਲੇ ਮੁਨਕਰ ਜ਼ਿਆਦਾ ਨੇ। ਇਹ ਇਸ ਤਰ੍ਹਾਂ ਵੀ ਕਰ ਲਓ। ਅੱਜ ਜਿਹੜਾ ਮੁਸਲਮਾਨਾਂ ਦਾ ਹਾਲ ਹੈ, ਕੁਰਾਨ ਜਿਹੜਾ ਕਿ ਮੌਜੂਏ ਬਹਿਸ ਹੀ ਨਹੀਂ ਕਦੀ ਬਣਿਆ। ਕੁਰਾਨ ਤੇ ਗੱਲ ਕਰੀਏ ਇੰਜ ਸ਼ੌਕ ਲੱਗਦਾ ਬੜਿਆਂ ਲੋਕਾਂ ਨੂੰ ਕਿ ਇੰਜ ਨਹੀਂ ਜਿਸ ਨਹੀਂ ਕਿ ਨਵੀਂ ਚੀਜ਼ ਤੁਸੀਂ ਕੁਰਾਨ ਕੱਢਦੇ ਹੋ ਪਿਆ। ਕਈ ਉਹਦੇ ਤੇ ਡਰਾਮੇਬਾਜ਼ੀਆਂ ਔਰ ਕਈ ਐਸੀਆਂ ਚੀਜ਼ਾਂ ਕੀਤੀਆਂ ਨੇ ਕਿ ਲੋਕਾਂ ਨੂੰ ਦੂਰ ਕਰਨ ਵਾਸਤੇ। ਇਹ ਤੁਹਾਨੂੰ ਥੋੜਾ ਬਹੁਤ ਸਤਾ ਸਕਦੇ ਨੇ, ਇਸ ਤੋਂ ਸਿਵਾ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ।
ਔਰ ਮੁਤਮੈਨ ਰਵੋ ਕਿ ਅਗਰ ਇਹ ਜੰਗ ਕਰਨ ਦੇ ਤੇ ਜ਼ਰੂਰ ਆੜਨ ਦੇ, ਇਹਨਾਂ ਨੂੰ ਕਿਸੇ ਪਾਸਿਓਂ ਕੋਈ ਮਦਦ ਨਹੀਂ ਮਿਲ ਸਕਦੀ। ਪੈਂਦੇ ਨੇ ਜਿਹੜੇ ਮੁਖਾਲਫ ਨੇ ਤੁਹਾਡੇ ਉਸ ਟਾਈਮ, ਇਹਨਾਂ ਨਾਲ ਥੋੜਾ ਬਹੁਤ ਸਤਾ ਹੀ ਸਕਦੇ ਨੇ, ਤੰਗ ਸ਼ੰਗ ਹੈਡਕ ਜੀ ਬਣੀ ਰਵੇ ਦੀ। ਜਿਸ ਤਰ੍ਹਾਂ ਕਿ ਉਹ ਹਿਸਟਰੀ ਵੀ ਦੱਸਦੀ ਹੈ ਕਿ ਕੁਝ ਕੋਈ ਨੁਕਸਾਨ ਨਹੀਂ ਖਾਸ ਕਰ ਸਕੇ ਉਸ ਤਹਿਰੀਕ ਦਾ, ਉਸ ਜਮਾਤ ਦਾ ਜਿਹੜੀ ਪੈਗੰਬਰ ਦੀ ਮੌਜੂਦਗੀ 'ਚ ਬਣੀ ਹੈ। ਔਰ ਮੁਤਮੈਨ ਰਵੋ ਕਿ ਇਹ ਜੰਗ ਵੀ ਤੁਹਾਡੇ ਨਾਲ ਕਰਨ ਦੇ ਨਾ ਤੇ ਜ਼ਰੂਰ ਆਰਨ ਦੇ, ਇਹਨਾਂ ਨੂੰ ਕਿਸੇ ਪਾਸਿਓਂ ਕੋਈ ਮਦਦ ਨਹੀਂ ਮਿਲ ਸਕਦੀ, ਇਹਨਾਂ ਦਾ ਕੋਈ ਮਦਦਗਾਰ ਨਹੀਂ। ਔਰ ਵੇਖਿਆ ਤੁਸੀਂ ਕਿਹੜੇ ਕਿਹੜੇ ਬੁੱਤ ਪਾਸ਼ ਹੋਏ ਨੇ। ਬਸ ਇੱਥੋਂ ਤੱਕ ਕਿ ਜਿਹੜੇ ਉਸ ਵੇਲੇ ਬੜੇ ਆਪਣੇ ਆਪ ਨੂੰ ਸਮਝਦੇ ਹਨ ਅੱਲਾ ਦੀ ਰਹਿਮਤ ਨਾਲ, ਇੰਜ ਜਨਾਬ ਅਜੀਬ ਜੀ ਜ਼ਿਲਤ ਅਮੇਜ਼ ਤਰੀਕੇ ਨਾਲ, ਜਿਸ ਤਰ੍ਹਾਂ ਯਹੂਦੀਆਂ ਦੇ ਗਰੋਹ ਨੇ ਆਪਣੇ ਘਰ ਢਾਹ ਕੇ ਆਪਣੇ ਹੱਥਾਂ ਨਾਲ ਤੇ ਮਲਬਾ ਲੈ ਕੇ ਤੇ ਅਗਾਂਹ ਮੂਵ ਹੋ ਗਏ। ਅਸਮ ਅੱਲਾਹ ਤਾਲਾ ਇਹ ਵਾਅਦਾ ਪੈ ਕਰਦੇ ਨੇ, ਇਹ ਰਸੂਲ ਦੀ ਮੌਜੂਦਗੀ 'ਚ ਅੱਲਾਹ ਤਾਲਾ ਆਂਦੇ ਨੇ ਮੈਂ ਔਰ ਮੇਰੇ ਰਸੂਲ ਹਮੇਸ਼ਾ ਗਾਲਿਬ ਹੁੰਦੇ ਨੇ ਰਹਿਣ ਤੇ ਆਖਿਆ ਇਹਨਾਂ ਨੂੰ ਕਿਧਰੋਂ ਕੋਈ ਮਦਦ ਨਹੀਂ ਮਿਲ ਸਕਦੀ। ਅੱਲਾ ਨਾਲ ਹੋਵੇ। ਇੱਕ ਚੀਜ਼ ਹਰ ਇਨਸਾਨ ਨੂੰ ਯਾਦ ਰੱਖਣੀ ਚਾਹੀਦੀ ਹੈ, ਅਗਰ ਅੱਲਾ ਨਾਲ ਹੋਵੇ ਤੇ ਪੂਰੀ ਦੁਨੀਆ ਖਿਲਾਫ ਹੋਵੇ, ਕੋਈ ਬੰਦਾ ਕਿਸੇ ਦਾ ਕੁਝ ਨਹੀਂ ਕਰ ਸਕਦਾ। ਔਰ ਅਗਰ ਅੱਲਾ ਨਾਲ ਨਹੀਂ ਤੇ ਪੂਰੀ ਦੁਨੀਆ ਨਾਲ ਖੜੀ ਹੋਵੇ, ਉਹ ਨਾਲ ਵਾਲੇ ਤੁਹਾਨੂੰ ਜ਼ਲੀਲ ਕਰਕੇ ਰੱਖ ਦੇਣਗੇ। ਇਹ ਫੈਕਟ ਹੈ। ਔਰ ਅੱਲਾ ਨਾਲ ਇੰਜ ਨਹੀਂ ਹੁੰਦੇ ਕਿ ਮੈਂ ਮੁਸਲਮਾਨ ਹੋ ਗਿਆ ਤੇ ਮੈਂ ਕਲਮਾ ਪੜ੍ਹ ਲਿਆ। ਅੱਲਾ ਦੀ ਕੁਝ ਕਾਨੂੰਨ ਕਾਇਦੇ ਫਾਲੋ ਕਰਨੇ ਹੁੰਦੇ ਨੇ ਤੇ ਤਾਂ ਅੱਲਾ ਸਾਥ ਦਿੰਦੇ ਨੇ। ਅੱਲਾ ਦੁਆਵਾਂ ਵੀ ਤਾਂ ਕਬੂਲ ਕਰਦੇ ਨੇ ਕਿ ਆਪਣੀ ਸਾਈਡ ਦਾ ਕੰਮ ਸਾਰਾ ਮੁਕੰਮਲ ਕਰਕੇ ਤੇ ਦੁਆ ਕਰੀਦੀ ਹੈ। ਅੱਲਾਹ ਤਾਲਾ ਇਸ ਤਰ੍ਹਾਂ ਨਹੀਂ ਆਂਦੇ ਕਿ ਕੰਮ ਸਾਰੇ ਗਲਤ ਕਰੋ ਤੇ ਅੱਲਾ ਦੇ ਤੁਸੀਂ ਨੁਮਾਇੰਦੇ ਬਣ ਕੇ ਕੁਝ ਲਿਬਾਸ ਇੱਕ ਖਾਸ ਸ਼ਕਲ ਬਣਾ ਖਲੋਤੇ, ਨਹੀਂ, ਇਸ ਤਰ੍ਹਾਂ ਨਹੀਂ। ਅੱਲਾ ਦੀ ਮਦਦ ਅੱਲਾ ਦੀ ਉਹਨਾਂ ਨੂੰ ਹੁੰਦੀ ਹੈ ਜਿਹੜੇ ਵਾਕਈ ਆਪਣੀ ਤਰਫੋਂ 100% ਅੱਲਾ ਦੇ ਅੱਗੇ ਸਰੈਂਡਰ ਕਰਦੇ ਨੇ। ਇਸ ਤੋਂ ਅਗਲੀ ਆਇਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ ਵੀ ਇਹ ਜਿੱਥੇ ਵੀ ਹੋਣ ਦੇ ਤੇ ਇਹਨਾਂ ਦੀ ਜ਼ਿਲਤ ਦੀ ਮਾਰ ਵੀ ਇਹ ਜਿੱਥੇ ਵੀ ਹੋਣ ਦੇ ਇਹਨਾਂ ਤੇ ਜ਼ਿਲਤ ਦੀ ਮਾਰ ਹੋਵੇ ਦੀ। ਬਚਣ ਦੀ ਇੱਕੋ ਹੀ ਸੂਰਤ ਹੈ ਕਿ ਅੱਲਾ ਦੀ ਰੱਸੀ ਨੂੰ ਪਕੜ ਲੈਣ ਔਰ ਉਹਨਾਂ ਲੋਕਾਂ ਦੀ ਰੱਸੀ ਨੂੰ ਪਕੜ ਲੈਣ ਜਿਨ੍ਹਾਂ ਅੱਲਾ ਦੀ ਰੱਸੀ ਪਕੜੀ ਹੈ, ਯਾਨੀ ਪੈਗੰਬਰ। ਇਹ ਅੱਲਾ ਦੇ ਗੁੱਸੇ ਦੇ ਹੱਕਦਾਰ ਬਣ ਗਏ ਨੇ ਔਰ ਇਹ ਐਸੇ ਬੇਹਿੰਮਤੇ ਹੋ ਗਏ ਨੇ। ਇਹ ਅੱਲਾ ਦੀਆਂ ਆਇਤਾਂ ਦੇ ਮੁਨਕਰ ਉਹਦੇ ਪੈਗੰਬਰਾਂ ਨੂੰ ਕਿਸੇ ਵਜ੍ਹਾ ਦੇ ਬਗੈਰ ਕਤਲ ਕਰਦੇ ਰਹੇ ਨੇ। ਇਹ ਉਹਨਾਂ ਨੇ ਅੱਲਾ ਦੀ ਨਾਫਰਮਾਨੀ ਕੀਤੀ ਹੈ ਔਰ ਹਮੇਸ਼ਾ ਸਾਰੀਆਂ ਹੱਦਾਂ ਪਾਰ ਕੀਤੀਆਂ ਨੇ। ਉਹੀ ਗੱਲ ਜਿਹੜੀ ਪਹਿਲੇ ਕਰ ਰਹੇ ਆ, ਇਹ ਜਿੱਥੇ ਵੀ ਹੋਣ ਦੇ ਅੱਲਾ ਦੇ ਮੁਨਕਰੀਨ, ਅੱਲਾ ਦੇ ਮੁਖਾਲਫ ਚੱਲਣ ਵਾਲੇ ਜੋ ਵੀ ਆਪਣਾ ਨਾਂ ਰੱਖ ਲੈਣ ਦੇ, ਮੁਸਲਮਾਨ ਵੀ ਹੋ ਕੇ ਨਾ ਮੁਸਲਮਾਨ ਵੀ ਰੱਖਿਆ ਹੋਵੇਗਾ ਤੇ ਫਿਰ ਵੀ ਜਿੱਥੇ ਵੀ ਹੋਣ ਦੇ ਅੱਲਾ ਦੀ ਨਾਫਰਮਾਨੀ ਕਰਨੀ ਹੈ ਤੇ ਜ਼ਿਲਤ ਦੀ ਮਾਰ। ਇਹਨਾਂ ਦੇ ਬਚਨ ਦੀ ਅੱਲਾਹ ਤਾਲਾ ਕਹਿੰਦੇ ਨੇ ਇੱਕ ਹੀ ਸੂਰਤ ਹੈ ਔਰ ਅੱਜ ਵੀ ਲੋਕਾਂ ਦੇ ਬਚਨ ਦੀ ਇੱਕ ਹੀ ਸੂਰਤ ਹੈ ਕਿ ਅੱਲਾ ਦੀ ਰੱਸੀ ਨੂੰ ਪਕੜਨਾ ਹੈ। ਅੱਲਾ ਦੀ ਰੱਸੀ ਪਿਛਲੇ ਦਰਸ 'ਚ ਵੀ ਕਿੰਨੀ ਜਗ੍ਹਾ ਇਹ ਵਾਜ਼ੇ ਹੋਇਆ ਕਿ ਅੱਲਾ ਦੀ ਰੱਸੀ ਕੁਰਾਨ ਹੈ। ਕੁਰਾਨ ਇਸ ਤਰ੍ਹਾਂ ਜਿਸ ਤਰ੍ਹਾਂ ਉੱਤੋਂ ਅੱਲਾ ਨੇ ਅਸਮਾਨਾਂ ਤੋਂ ਇੱਕ ਰੱਸੀ ਥੱਲੇ ਸੱਟੀ ਹੈ, ਰਸਾ ਤੋਂ ਪੂਰੀ ਦੁਨੀਆ ਨੂੰ ਹੱਥ ਪਾ ਲਵੇ। ਇਹ ਕੁਰਾਨ ਹੈ। ਪਕੜ ਲੈਣ ਔਰ ਉਹਨਾਂ ਲੋਕਾਂ ਦੀ ਰੱਸੀ ਨੂੰ ਪਕੜ ਲੈਣ ਜਿਨ੍ਹਾਂ ਅੱਲਾ ਦੀ ਰੱਸੀ ਨੂੰ ਫੱਦੇ ਹੈ, ਯਾਨੀ ਪੈਗੰਬਰ ਦੀ ਮੌਜੂਦਗੀ ਹੈ ਨਾ। ਤੇ ਪੈਗੰਬਰ ਅੱਲਾ ਦਾ ਉੱਥੇ ਕਾਇਮ ਮਕਾਮ ਹੁੰਦਾ, ਨੁਮਾਇੰਦਾ ਹੁੰਦਾ। ਅੱਲਾਹ ਤਾਲਾ ਆਪਣੀ ਕੁਰਾਨ ਵੀ ਦੇਣਾ ਹੈ, ਜੋ ਚੀਜ਼ ਉਹ ਪੈਗੰਬਰ ਦੀ ਥਰੂ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਸਾਹਮਣੇ ਖਲਵਾ ਕੇ। ਇਹ ਅੱਲਾ ਦਾ ਇੱਕ ਤਰੀਕਾ ਹੈ, ਇਹ ਚੂਜ਼ ਕੀਤਾ ਅੱਲਾਹ ਤਾਲਾ। ਦੱਸਦੇ ਨੇ ਹੋਰ ਵੀ ਤਰੀਕੇ ਅੱਲਾਹ ਤਾਲਾ ਕਰ ਸਕਦੇ ਹਨ ਕਿ ਅੱਲਾ ਦੀ ਰੱਸੀ ਜਿਹੜੀ ਹੈ ਉੱਤੋਂ ਕਿਤਾਬਾਂ ਦੀ ਸੂਰਤ 'ਚ ਦੇ ਦਿੰਦੇ ਜਾਂ ਬਹਰਲ ਅੱਲਾ ਕਹਿੰਦੇ ਨੇ ਕਿ ਇੱਕ ਹੀ ਸੂਰਤ ਹੈ ਔਰ ਇਹ ਕਿਆਮਤ ਤੱਕ ਇੱਕ ਹੀ ਸੂਰਤ ਹੈ। ਇਹ ਨਹੀਂ ਕਿ ਉਸ ਵੇਲੇ ਇੰਝ ਤੇ ਹੁਣ ਇੰਝ, ਕਿਆਮਤ ਤੱਕ ਇੱਕ ਹੀ ਸੂਰਤ ਹੈ। ਕੁਰਾਨ ਜਿਹੜਾ ਹੈ ਇਹ ਅਗਰ ਕਾਮਯਾਬੀ ਕੋਈ ਚਾਹੁੰਦਾ ਤੇ ਇਹਦੇ ਨਾਲ ਆਪਣਾ ਤਲਕ ਬਣਾ ਲਵੇ, ਜਿਸ ਤਰ੍ਹਾਂ ਦੂਜੀ ਦੁਨੀਆ ਦੀਆਂ ਚੀਜ਼ਾਂ ਨਾ ਬਣਾਏ, ਇਨਸਾਨਾਂ ਤੋਂ ਵੱਧ ਇਹਦੇ ਨਾਲ ਤਲਕ ਬਣਾ ਲਵੇ, ਇਹਨੂੰ ਪੜ੍ਹਨ ਦੀ ਕੋਸ਼ਿਸ਼ ਕਰੇ।
ਇਹਨੂੰ ਆਪਣੀ ਜ਼ਬਾਨ 'ਚ ਪੰਜਾਬੀ 'ਚ ਪੜ੍ਹੇ, ਇਹਨੂੰ ਉਰਦੂ 'ਚ ਪੜ੍ਹੇ, ਇਹਨੂੰ ਫਾਰਸੀ 'ਚ ਪੜ੍ਹੇ, ਇਹਨੂੰ ਪਸ਼ਤੋ 'ਚ ਪੜ੍ਹੇ, ਇਹਦੇ ਨਾਲ ਤਲਕ ਆਪਣਾ ਮਜ਼ਬੂਤ ਰੱਖੇ। ਬੰਦੇ ਆਲਮ ਆਉਂਦੇ ਜਾਂਦੇ ਰਹਿਣ, ਉਹਨਾਂ ਦੇ ਬੜੇ ਅੱਛੇ ਨੇ, ਬੜੇ ਨਫੀਸ ਲੋਕ ਨੇ, ਬੜੀ ਤਾਬਿਆਦਾਰੀ ਕਰਨੀ ਚਾਹੀਦੀ ਹੈ। ਲੇਕਿਨ ਇਹ ਅੱਲਾਹ ਤਾਲਾ ਨੇ ਬਚਣ ਦੀ ਇੱਕ ਹੀ ਸੂਰਤ ਹੈ। ਉਹ ਉਸ ਵੇਲੇ ਵੀ ਇੱਕ ਹੀ ਸੀ, ਅੱਜ ਵੀ ਇੱਕ ਹੀ, ਉਸ ਤੋਂ ਪਹਿਲੇ ਵੀ ਇੱਕ ਹੀ ਸੀ ਕਿ ਅੱਲਾਹ ਦੀ ਹਦਾਇਤ। ਇਹ ਅੱਲਾਹ ਦੇ ਗੁੱਸੇ ਦੇ ਹੱਕਦਾਰ ਬਣ ਗਏ ਨੇ ਜਿਹੜੇ ਅੱਲਾਹ ਦੀ ਰਸੀ, ਅੱਲਾਹ ਦੀ ਗੱਲ ਨਹੀਂ ਪੈ ਸੁਣਦੇ। ਔਰ ਪੈਗੰਬਰ ਦੀ ਵੀ ਉਸੇ ਪੈਗੰਬਰ ਇੱਕ ਐਕਸਟਰਾ ਉਸੇ ਅੱਲਾਹ ਤਾਲਾ ਦੀ ਤਰਫੋਂ ਸਹੂਲਤ ਹੁੰਦੀ ਹੈ ਕਿ ਬੰਦਾ ਆਪਣੇ ਜਿਹਾ ਸਾਡਾ ਟੱਬਰ ਬਰਾਦਰੀ ਦਾ ਬੰਦਾ ਵਿੱਚ ਖਲੇ ਆਉਂਦਾ, ਜਿਹੜਾ ਤੁਹਾਡੇ ਨਾਲ ਵੱਡਾ ਆ, ਤੁਹਾਡੇ ਨਾਲ ਸਕੂਲ ਗਿਆ, ਤੁਹਾਡੇ ਨਾਲ ਸਾਰੀ ਜ਼ਿੰਦਗੀ ਉਹਨੇ ਗੁਜ਼ਾਰੀ ਹੈ। ਤੇ ਇਹ ਵੀ ਨਹੀਂ ਕਿ ਉਹ ਕੋਈ ਐਕਸਟਰਾ ਦੂਸਰਿਆਂ ਨਾਲੋਂ ਕੋਈ ਐਸੀ ਚੀਜ਼ ਹੈ ਕਿ ਦਿਲ 'ਚ ਤਾਲੀਮ ਹੀ ਕੋਈ ਨਹੀਂ, ਜਿਸ ਤਰ੍ਹਾਂ ਸੈਯਦਨਾ ਮੁਹੰਮਦ ਜਾਂ ਦੂਸਰੇ ਪੈਗੰਬਰ ਵੀ। ਤੇ ਅੱਲਾਹ ਆਪਣਾ ਨੁਮਾਇੰਦਾ ਚੁਣ ਲੈਂਦੇ ਨੇ, ਤੇ ਉਹ ਫਿਰ ਜਿਹੜੀ ਗੱਲ ਕਰਦਾ ਪੈਗੰਬਰ, ਉਹ ਉੱਥੇ ਥਾਂ ਤੇ ਪੂਰੀ ਹੋ ਰਹੀ ਹੁੰਦੀ। ਇਹ ਵੀ ਅੱਲਾਹ ਦੀ ਨਿਸ਼ਾਨੀ, ਇਹ ਵੀ ਮੌਜੂਦਾ ਹੁੰਦਾ ਹੈ ਕਿ ਪੈਗੰਬਰ ਜਿਹੜਾ ਦਾਵਾ ਕਰਦਾ ਹੈ ਅੱਲਾਹ ਦੇ ਬਿਆਫ ਤੇ, ਉਹ ਇੰਜ ਪੂਰੇ ਹੋ ਰਹੇ ਹੁੰਦੇ ਨੇ ਲੋਕਾਂ ਦੇ ਅੱਖਾਂ ਦੇ ਸਾਹਮਣੇ। ਅੱਲਾਹ ਤਾਲਾ ਕਹਿੰਦੇ ਨੇ ਨਹੀਂ ਇਹ ਚੀਜ਼ਾਂ ਕੀਤੀਆਂ ਤੇ ਅੱਲਾਹ ਦੇ ਗੁੱਸੇ ਦੇ ਹੱਕਦਾਰ ਬਣ ਗਏ ਨੇ। ਅੱਲਾਹ ਦੇ ਗੁੱਸੇ, ਅੱਲਾਹ ਦੀ ਕੋਈ ਜ਼ਾਤੀ ਪਸੰਦ ਨਾ ਪਸੰਦ ਨਹੀਂ ਕਿ ਮੈਂ ਅੱਲਾਹ ਤਾਲਾ ਜਿਹਦੇ ਦਿਲ ਲਾਇਆ, ਜਿਵੇਂ ਇਨਸਾਨ ਕਰਦੇ ਨੇ ਕਿ ਗੁੱਸੇ 'ਚ ਆ ਗਿਆ, ਤੇ ਨਹੀਂ, ਇਨਸਾਨਾਂ ਦੇ ਰਵੱਈਏ ਤੇ ਅੱਲਾਹ ਦੀ ਰਹਿਮਤ ਹੁੰਦੀ ਹੈ ਔਰ ਗੁੱਸਾ ਹੁੰਦਾ ਹੈ। ਜਜ਼ਾਤ ਇਨਸਾਨੀ ਰਵੱਈਏ ਤੇ ਮੇਰੀ ਤਰਫੋਂ, ਸਾਡੀ ਤਰਫੋਂ ਇਹ ਸਾਰਾ ਕੰਮ ਹੁੰਦਾ ਹੈ। ਅੱਲਾਹ ਇਹ ਕਿ ਅੱਲਾਹ ਉੱਥੇ ਦਾਅ ਨਹੀਂ ਲੱਗਣ ਦਿੰਦੇ, ਇੰਜ ਨਹੀਂ ਹੋਣ ਦੇਣ ਲੱਗੇ, ਜਾਂ ਇੰਜ ਨਹੀਂ ਹੋਣ ਦਿੰਦੇ ਕਿ ਕੋਈ ਕਿਸੇ ਚੰਗਾ ਕੀਤਾ ਤੇ ਉਹ ਕਦਾਈਓ ਛੁਪ ਗਿਆ, ਜਾਂ ਕਿਸੇ ਭੈੜਾ ਕੀਤਾ ਤੇ ਉਹ ਛੁਪ ਗਿਆ। ਅੱਲਾਹ ਤਾਲਾ ਇਹ ਉੱਥੇ ਚੀਜ਼ਾਂ ਜਿਹੜੀਆਂ ਨਾ ਇਹਨਾਂ ਕੰਟਰੋਲ ਕਰਨੇ, ਤੇ ਅੱਲਾਹ ਤਾਲਾ ਆਂਦੇ ਨੇ ਗੁੱਸੇ ਦੇ ਹੱਕਦਾਰ ਬਣ ਗਏ ਨੇ। ਇਹ ਬੇਹਿੰਮਤੇ, ਇਹਨਾਂ ਦੀ ਹਿੰਮਤ ਨਹੀਂ ਰਹੀ, ਬੇਹਿੰਮਤਾ ਹੀ ਬੰਦਾ ਹੋ ਜਾਂਦਾ ਜਿਵੇਂ ਜ਼ੇਨ ਜਾਮੰਦ ਹੋ ਜਾਏ, ਕਿਸੇ ਦੀ ਗੱਲ ਨਹੀਂ ਸੁਣਨੀ। ਅੱਲਾਹ ਦੀ ਵਾਜ਼ਿਹ ਹਦਾਇਤ ਦੇ ਮੁਤਾਬਕ ਸਾਹਮਣੇ ਗੱਲਾਂ ਨੇ, ਇਨਕਾਰ ਕਰਨਾ। ਫਿਰ ਇਨਕਾਰ ਵੀ ਚਲੋ ਬੰਦਾ ਕਰਦਾ ਸੋਚ ਸਮਝ ਕੇ ਆਂਦਾ, ਯਾਰ ਸਵਾਲ ਕਰਦਾ, ਅਗਲੇ ਦੀ ਗੱਲ ਨੂੰ ਪਰਖਣੇ ਦੀ ਕੋਸ਼ਿਸ਼ ਕਰਦਾ। ਬੇਹਿੰਮਤੇ ਹੋ ਗਏ ਨੇ ਇਹ ਅੱਲਾਹ ਦੀਆਂ ਆਇਤਾਂ ਦੇ ਮੁਨਕਰ ਔਰ ਉਹਦੇ ਪੈਗੰਬਰਾਂ ਨੂੰ ਕਿਸੇ ਵਜ੍ਹਾ ਤੋਂ ਬਗੈਰ ਕਰਦੇ ਰਹੇ। ਅੱਲਾਹ ਦੇ ਪੈਗੰਬਰਾਂ ਨੂੰ ਜਿਹੜੇ ਉੱਥੇ ਅਹਿਲੇ ਕਿਤਾਬਾਂ ਨੇ ਕਤਲ ਇਹਨਾਂ ਕੀਤੇ ਨੇ, ਜਿਸ ਤਰ੍ਹਾਂ ਸੈਯਦਨਾ ਯਾਹਿਆ ਨੂੰ ਕਤਲ ਕੀਤਾ, ਔਰ ਕਤਲ ਕਰਕੇ ਫਿਰ ਸਿਰ ਉਹਨਾਂ ਦਾ ਪਲੇਟ 'ਚ ਰੱਖ ਕੇ ਤੇ ਉਹ ਕਿਸੇ ਰਕਾਸਾ ਨੂੰ ਪੇਸ਼ ਕੀਤਾ ਸੀ। ਇਸੇ ਤਰ੍ਹਾਂ ਆਪਣੇ ਪੈਗੰਬਰਾਂ ਨੂੰ। ਤੇ ਇਹ ਉਸ ਵੇਲੇ ਪੈਗੰਬਰ ਮੌਜੂਦਾਨ ਇਹ ਜਿਹੜੇ ਨੇ ਬੇਹਿੰਮਤੇ ਬੇਵਕੂਫ ਜਿਹੜੇ ਅੱਲਾਹ ਦੀ ਰੱਸੀ ਤੋਂ ਦੂਰ ਨੇ, ਕੁਰਾਨ ਤੋਂ ਦੂਰ ਹੁੰਦੇ ਨੇ, ਹੁਣ ਵੀ ਨੇਕ ਲੋਕਾਂ ਦਾ ਇਹ ਹਾਲ ਕਰਦੇ ਨੇ। ਹੁਣ ਪੈਗੰਬਰ ਨਹੀਂ ਤੇ ਹੁਣ ਵੀ ਲੋਕ ਤੇ ਹਨ ਨਾ ਜਿਹੜੇ ਲੋਕਾਂ ਦੀ ਰਹਿਨੁਮਾਈ ਕਰਦੇ ਨੇ, ਜਿਹੜੇ ਕੁਰਾਨ ਦੇ ਮੁਤਲਕ ਚੀਜ਼ਾਂ ਦੱਸਦੇ ਨੇ, ਤੇ ਹੁਣ ਵੀ ਉਹਨਾਂ ਦੇ ਬਈ ਸਖਤੀ ਰਵੱਈਏ ਨੇ। ਇਹ ਉਹਨਾਂ ਨੇ ਅੱਲਾਹ ਦੀ ਨਾਫਰਮਾਨੀ ਕੀਤੀ ਹੈ ਔਰ ਹਮੇਸ਼ਾ ਸਾਰਿਆਂ ਹੱਦਾਂ ਪਾਰ ਕੀਤੀਆਂ। ਇਹ ਉਹਨਾਂ ਦੇ ਮੁਤਲਕ ਇੱਕ ਆਖਰੀ ਰਵੱਈਏ ਨਾ ਇੱਥੋਂ ਤੱਕ ਇਸ ਤਰ੍ਹਾਂ ਦੇ ਵੀ ਜ਼ੁਲਮ ਕੀਤੇ ਨੇ ਜਿਹੜੇ ਅੱਜ ਵੀ ਲੋਕ ਕਰ ਰਹੇ ਨੇ। ਅੱਜ ਵੀ ਅੱਲਾਹ ਦਾ ਨਾਮ ਲੈਣਾ, ਅੱਲਾਹ ਦੀ ਗੱਲ ਕਰਨਾ ਬੜਾ ਮੁਸ਼ਕਲ ਹੈ ਬੜੀਆਂ ਜਗ੍ਹਾ ਤੇ, ਸਪੈਸ਼ਲੀ ਬੜੀਆਂ ਜਗ੍ਹਾ ਤੇ ਇਸ ਤਰ੍ਹਾਂ ਨਹੀਂ, ਮੁਸਲਮਾਨਾਂ 'ਚ ਅੱਲਾਹ ਦੀ ਗੱਲ ਕਰਨਾ ਜਿਹੜਾ ਕਾਫੀ ਮੁਸ਼ਕਲ ਹੈ। ਸੌਰੀ, ਮੇਰਾ ਇਹ ਜਿਹੜਾ ਜ਼ਾਤੀ ਤਜਰਬਾ, ਮੈਂ ਕਿਆਮਤ ਤੱਕ ਇਹ ਜਦੋਂ ਹਾਲਾਤ ਬਦਲੇ ਮੈਂ ਵੀ ਬਦਲ ਜਾਵਾਂ। ਨਾਫਰਮਾਨੀ ਕੀਤੀ ਹੈ ਔਰ ਹਮੇਸ਼ਾ ਹੀ ਸਾਰੀਆਂ ਹੱਦਾਂ ਪਾਰ ਕੀਤੀਆਂ ਨੇ। ਅੱਜ ਵੀ